ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਅਗਲੀ ਖਬਰ ਬਾਰੇ ਆਪਾਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਅਸੀਂ ਪਿਛਲੇ ਦਿਨਾਂ 'ਚ ਡਿਸਕਸ ਕੀਤਾ ਸੀ ਕਿ ਭਾਰਤ ਦੀ ਜਿਹੜੀ ਅਖੌਤੀ ਫੋਰਨ ਪਾਲਿਸੀ ਸਕਸੈਸ ਜਿਹਨੂੰ ਵੇਚਿਆ ਜਾਂਦਾ ਹੈ ਐਗਰੈਸਿਵ ਡਿਪਲੋਮੇਸੀ ਦੇ ਨਾਂ ਥੱਲੇ, ਇਨਫੈਕਟ ਕਿਵੇਂ ਭਾਰਤ ਗਵਾਂਢੀ ਦੇਸ਼ਾਂ 'ਚ ਔਰ ਦੁਨੀਆ ਦੇ ਵਿੱਚ ਅਲੱਗ-ਥਲੱਗ ਹੋਇਆ ਜੀ। ਉਹਨਾਂ ਦਾ ਮੂਵ ਪਾਕਿਸਤਾਨ ਨੂੰ ਅਲੱਗ-ਥਲੱਗ ਕਰਨ ਦਾ ਸੀ, ਪਰ ਆਪ ਉਹ ਬਿਲਕੁਲ ਆਈਸੋਲੇਟ ਹੋਏ ਨੇ। ਔਰ ਲੇਟੈਸਟ ਉਹਦੀ ਉਦਾਹਰਨ ਜਿਹੜੀ ਹੈ ਉਹ ਚਾਈਨੀਜ਼ ਸਮਿਟ ਸੀ, ਵਨ ਬੈਲਟ ਵਨ ਰੋਡ ਜੀ, ਜਿਹਦੇ 'ਚ ਕਿ ਭਾਰਤ ਭਾਵੇਂ ਬਾਹਰ ਰਿਹਾ ਲੇਕਿਨ 28-29 ਦੇਸ਼ਾਂ ਦੇ ਪ੍ਰੈਜ਼ੀਡੈਂਟ ਔਰ ਪ੍ਰਾਈਮ ਮਿਨਿਸਟਰ ਔਰ 111 ਤੋਂ ਜ਼ਿਆਦਾ ਦੇਸ਼ਾਂ ਦੇ ਨੁਮਾਇੰਦੇ ਉਹਦੇ 'ਚ ਸ਼ਾਮਲ ਹੋਏ ਜੀ। ਔਰ ਮੈਂ ਦੇਖ ਰਿਹਾ ਸੀ ਵੀ ਹੁਣ ਹੌਲੀ-ਹੌਲੀ ਤੁਸੀਂ ਕਿੰਨੀ ਕੁ ਦੇਰ ਝੂਠ ਵੇਚੋਗੇ। 3 ਸਾਲ ਝੂਠ ਵੇਚਿਆ, ਮੋਦੀ ਇੱਧਰ ਵੀ ਸਕਸੈਸ, ਉੱਧਰ ਵੀ ਮੋਦੀ ਹੋ ਰਹੀ ਹੈ, ਉਹਨੂੰ ਰੱਬ ਦਾ ਅਵਤਾਰ ਕਹਿਣਾ ਰਾਮਦੇਵ ਵਰਗਿਆਂ ਨੇ ਸ਼ੁਰੂ ਕਰਤਾ ਕਿ ਜੀ ਇਹ ਭਗਵਾਨ ਕੀ ਗਿਫਟ ਹੈ ਹਮੇं ਮਿਲੀ। ਹੁਣ ਉਹਨਾਂ ਦੇ ਜਿਹੜੇ ਪੱਤਰਕਾਰ ਨੇ, ਉਹਨਾਂ ਦੇ ਐਕਸ ਡਿਪਲੋਮੈਟ ਨੇ ਜਾਂ ਥੋੜ੍ਹਾ ਬਹੁਤ ਜਿਹੜੇ ਸਮਝਦੇ ਨੇ ਕਿ ਵੀ ਤੁਸੀਂ ਕਿੰਨੀ ਕੁ ਦੇਰ ਬਦਲਾਂ ਦੇ ਨਾਲ ਸੂਰਜ ਨੂੰ ਲੁਕੋ ਸਕਦੇ ਹੋ। ਅਲਟੀਮੇਟਲੀ ਸੂਰਜ ਹੁੰਦਾ। ਇਸੇ ਤਰ੍ਹਾਂ ਸੱਚ ਨੂੰ ਜਿਹੜਾ ਹੁਣ ਸੂਰਜ ਸੱਚ ਹੈ, ਬੱਦਲ ਝੂਠ ਨੇ। ਹੁਣ ਤੱਕ ਬੱਦਲਾਂ ਨੂੰ ਵੇਚਦੇ ਰਹੇ ਨੇ ਕਿ ਜੀ ਇਹ ਮੋਦੀ ਦੀ ਛਾਂ ਹੈ। ਔਰ ਮੈਂ ਇੱਕ ਆਰਟੀਕਲ ਅੱਜ ਦੇਖ ਰਿਹਾ ਸੀ ਕਿ ਵੀ ਈਵਨ ਜਦੋਂ ਡੋਨਲਡ ਟਰੰਪ ਪ੍ਰੈਜ਼ੀਡੈਂਟ ਬਣਿਆ ਉਸ ਤੋਂ ਪਹਿਲਾਂ ਹਿੰਦੂ ਫੈਡਰੇਸ਼ਨ ਕੇਕ ਉਹਦੇ ਮੂੰਹ ਨੂੰ ਲਾ ਰਹੇ ਨੇ, ਜਨਮ ਦਿਨ ਮਨਾ ਰਹੇ ਨੇ। ਉਹ ਵੀ ਇੱਥੇ ਨਿਊ ਜਰਸੀ ਦੇ ਫੰਕਸ਼ਨ 'ਚ ਆਇਆ, ਆਈ ਲਾਈਕ ਹਿੰਦੂ। ਔਰ ਇਹਨਾਂ ਨੂੰ ਲੱਗਾ ਕਿ ਜੀ ਲੋ ਜੋ ਤਾਂ ਹੋ ਗਿਆ ਹੈ ਤਾਂ ਆਏਗਾ, ਇਹ ਪਾਕਿਸਤਾਨ ਨੂੰ ਇਹ ਕਰ ਦੇਗਾ, ਉਹ ਕਰ ਦੇਗਾ। ਜਿਹੜਾ ਆਰਟੀਕਲ ਟ੍ਰਿਬਿਊਨ ਦੇ ਵਿੱਚ ਹੀ ਹੈ, ਇੰਡੀਆ ਡਾਊਨਗ੍ਰੇਡਡ ਇਨ ਟਰੰਪ ਈਰਾ, ਅਦਰ ਪ੍ਰਾਇਰਟੀਜ਼ ਕਰਾਊਡ ਆਊਟ ਅਰਲੀ ਮੋਦੀ ਵਿਜ਼ਿਟ। ਇਹ ਨਿਹਾਲ ਸਿੰਘ ਨਾਂ ਦੇ ਇਹ ਕੁਆਇਟ ਰਿਸਰਚਰ ਟਾਈਪ ਰਾਈਟਅਪ ਹੁੰਦਾ ਹੈ, ਇਜ਼ ਐਨ ਅਥਾਰਟੀ ਫੋਰਨ ਪਾਲਿਸੀ ਦੇ ਮਾਮਲੇ 'ਚ। ਉਹਨਾਂ ਨੇ ਕਿਹਾ ਕਿ ਵੀ ਇਹ ਟਰੰਪ ਈਰਾ ਦੇ ਵਿੱਚ ਤਾਂ ਇੰਡੀਆ ਬਹੁਤ ਥੱਲੇ ਨੂੰ ਚਲਾ ਗਿਆ ਔਰ ਇਹ ਜਿਹੜੀਆਂ ਨੇ ਮੋਦੀ ਦੀ ਵਿਜ਼ਿਟ ਕਿੱਥੇ ਤਾਂ ਇਹ ਸੀ ਜੀ ਮੋਦੀ ਇੱਥੇ ਆਇਆ ਟਾਈਮ ਸਕੁਏਅਰ 'ਚ, ਦੂਜਾ ਉਹਨਾਂ ਨੇ ਕਿਹਾ ਜੀ ਉਹ ਕਿਤੇ ਹੁਣ ਲੱਭਦੀ ਨਹੀਂ ਕਿ ਕਿੱਥੇ ਗਈ। ਕਿੰਨੇ ਹੀ ਪ੍ਰੈਜ਼ੀਡੈਂਟ ਇੱਥੇ ਜਿਹੜਾ ਜਾਪਾਨ ਵਾਲੀ ਜਿਹੜਾ ਹੈ ਉਹ ਆਇਆ ਹੈ, ਇੰਗਲੈਂਡ ਦੀ ਆਈ ਹੈ, ਈਵਨ ਟਰਕੀ ਦਾ, ਈਵਨ ਫਲਸਤੀਨ ਦਾ ਮੁਹੰਮਦ ਅਬਾਸ, ਉਹ ਸਾਰੇ ਇੰਡੀਆ ਕਿਤੇ ਨੇੜੇ ਤੇੜੇ ਵੀ ਨਹੀਂ। ਔਰ ਪਾਕਿਸਤਾਨ ਦੇ ਨਾਲ ਤਾਂ ਹੁਣ ਜਿਹੜੀ ਰਿਆਦ ਕਾਨਫਰੰਸ ਹੋਣੀ ਹੈ ਉਹਦੇ 'ਚ ਨਵਾਜ਼ ਸ਼ਰੀਫ ਨਾਲ ਮੁਲਾਕਾਤ ਵੀ ਹੋਣੀ ਜੀ। ਸੋ ਇਹ ਆਰਟੀਕਲ ਜੇ ਹੈ ਕਿ ਵੀ official Delhi is keeping its mouth firmly shut. Officially, Delhi is keeping its mouth firmly shut, but the first 100 days of US President Donald Trump have been disappointing for India on several counts. ਜਿਹੜੇ ਪਹਿਲੇ 100 ਦਿਨ ਸੀ ਭਾਵੇਂ ਦਿੱਲੀ ਵਾਲਿਆਂ ਨੇ ਆਪਣਾ ਮੂੰਹ ਬੰਦ ਰੱਖਿਆ ਹੋਇਆ ਪਰ ਉਹਨਾਂ ਦੇ ਲਈ ਬੜੇ ਨਿਰਾਸ਼ਾਜਨਕ ਸੀ। First, despite the telephone exchange between Washington and New Delhi, PM Narendra Modi seems to be at the bottom of the pile in receiving an invitation to the White House. Second, tightening the rules for H-1B visa under his America First brand, he has hurt India the most. Third, in the undertaking a 360-degree gyration on China, Mr. Trump seeks a warming of relations with Beijing in his country's interest. ਹੁਣ ਇਹਦਾ ਪੂੰਛ ਹਿਲਾਉਂਦੇ ਸੀ ਚਾਈਨਾ ਦੇ ਖਿਲਾਫ ਵੀ। ਉਹਨੇ 3 ਪੁਆਇੰਟ ਹੀ ਕਿਹਾ। ਉਹਨਾਂ ਨੇ ਕਿਹਾ ਕਿ ਜੀ ਵੀ ਇਹ ਅਜੇ ਤੱਕ ਤਾਂ ਉਹਨੂੰ ਇਨਵੀਟੇਸ਼ਨ ਹੀ ਨਹੀਂ ਮਿਲਿਆ ਵਾਈਟ ਹਾਊਸ ਤੋਂ, ਬਾਟਮ ਤੇ ਆ ਕਿ ਜਦੋਂ ਕੋਈ ਵਕਤ ਹੋਏਗਾ ਉਦੋਂ ਕਿ ਵੀ ਤੂੰ ਐਗਜ਼ਿਸਟ ਹੀ ਨਹੀਂ ਕਰਦਾ ਜੀ। ਦੂਜਾ ਉਹਨਾਂ ਨੇ ਕਿਹਾ ਵੀ H-1B ਵੀਜ਼ੇ ਦੇ ਰੂਲ ਇੰਨੇ ਕੁ ਟਾਈਟ ਕਰਤੇ ਕਿ ਵੀ ਸਭ ਤੋਂ ਜਿਹੜਾ ਇਸ ਦਾ ਸਫਰਰ ਹੈ ਪ੍ਰਭਾਵ ਜਿਹਨੂੰ ਕੀਤਾ ਮਾੜੇ ਤੌਰ ਤੇ ਉਹ ਭਾਰਤ ਨੂੰ ਕੀਤਾ। ਤੀਜਾ, ਚੀਨ ਦੇ ਮੁੱਦੇ ਤੇ ਕਿੱਥੇ ਤਾਂ ਡੋਨਲਡ ਟਰੰਪ ਆਪਣੀਆਂ ਸਪੀਚਸ ਕਹਿੰਦਾ ਸੀ ਇਹ ਬੇਈਮਾਨ, ਕਰੰਸੀ ਇਹਨਾਂ ਦੀ ਖਰਾਬ, ਅਸੀਂ ਇਹ ਕਰਾਂ। ਉਹਨੇ ਕਿਹਾ ਉਹ 360 ਡਿਗਰੀ ਦਾ ਉਹਨੇ ਟਰਨ ਲਿਆ ਔਰ ਉਹ ਤਾਂ ਚੀਨ ਦੇ ਗੋਦ 'ਚ ਬੈਠ ਗਿਆ ਜਾ ਕੇ ਜੀ। ਹੁਣ ਔਰ ਜਾਪਾਨ's PM Shinzo Abe was among the first official visitor to Trump era with a mutual interest in golf, making the Florida retreat more productive. Among the other early guests of President Trump were Britain's Theresa May, who got a pat on the back by leaving the European Union, and Germany's Angela Merkel, whose proffered handshake for television cameras was not accepted. Unsurprisingly, Israel's Benjamin Netanyahu joined the queue, and Mr. Mohammed Abbas of Palestinian Authority. Mr. Trump's son-in-law, Jared Kushner, now an official advisor, is a practicing rabbi and has been given the Israel-Palestine folder
in the illusion that the problem can be solved. An invitation to Egypt's president Al-Sistani raised eyebrows, and Turkey's president Recep Tayyip Erdogan, who received congratulatory call from the White House on narrowly winning a referendum giving him more powers while continuing to imprison thousands, is to visit Washington soon. ਇਹ ਮੈਂ ਪਹਿਲਾਂ ਹੀ ਦੱਸ ਦਿੱਤਾ ਹੈ ਵੀ ਜਾਪਾਨ ਹੋਏ, ਇੰਗਲੈਂਡ ਹੋਏ ਔਰ ਇਜ਼ਰਾਈਲ ਬੈਂਜਾਮਿਨ ਨੇਤਾਨਯਾਹੂ ਹੋਏ, ਮੁਹੰਮਦ ਅਬਾਸ ਹੋਏ ਔਰ ਟਰਕੀ ਦਾ ਪ੍ਰੈਜ਼ੀਡੈਂਟ ਜਿਹਨੇ ਹਜ਼ਾਰਾਂ ਲੋਕ ਅੰਦਰ ਡੱਕੇ ਹੋਏ ਨੇ, ਪ੍ਰਿਜ਼ਨਰ ਬਣਾਏ ਨੇ, ਉਹ ਵੀ ਜਿਹੜਾ ਆ ਰਿਹਾ ਵਾਈਟ ਹਾਊਸ ਦੇ ਵਿੱਚ। ਜੀ ਇੰਡੀਅਨ ਕੰਪਨੀਜ਼ ਰਿਸੀਵ ਅਬਾਊਟ 70% ਆਫ ਦ ਐਨੂਅਲ ਕੋਟਾ ਆਫ H1B visas, while raising the salary level for these visas and subjecting applicants to greater scrutiny. Trump administration officials have alleged that Indian companies have manipulated the visa system, a charge denied by the latter. Indian IT outfits are considering new avenues of cooperation, including the creation of more jobs for Americans. ਉਹ ਅਸੀਂ already discuss ਕਰਦੇ ਹੀ ਹਾਂ ਕਿ ਵੀ ਜਿੰਨੇ H1B ਵੀਜ਼ੇ ਚੋਂ 70% ਭਾਰਤੀ ਕੰਪਨੀਆਂ ਦੇ ਸੀ ਔਰ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਿਹਾ ਜੀ ਤੁਸੀਂ ਤਾਂ ਫਰਾਡ ਕਰਦੇ ਹੋ ਵੀਜ਼ੇ ਦਾ, ਔਰ ਉਹ ਜਿਹੜੇ ਨੇ ਹੁਣ ਜਿਹੜੀਆਂ ਇੱਥੇ ਵੀ ਨੇ ਉਹ ਵੀ ਅਮਰੀਕਨਾਂ ਨੂੰ ਹਾਇਰ ਕਰ ਰਹੀਆਂ ਨੇ। The surprise in India has been how quickly Mr. Trump has chosen to place India on the back burner. ਕਿ ਭਾਰਤੀਆਂ ਨੂੰ ਇਹ ਸਮਝ ਨਹੀਂ ਆ ਰਹੀ ਵੀ ਚੁੱਕ ਕੇ ਟਰੰਪ ਨੇ 100 ਦਿਨਾਂ 'ਚ ਭਾਰਤ ਨੂੰ ਪਿਛਲੇ ਖੂੰਜੇ 'ਚ ਸੁੱਟ ਦਿੱਤਾ ਬੈਕ ਬਰਨਰ ਤੇ। Of course, campaign rhetoric and the successful candidate's action in office are two different propositions. He had patronized a minority group of Indian American supporters and plagiarized Mr. Modi's jingle in the 2014 election, "Ab ki baar Modi sarkar," to declare "Ab ki baar Trump sarkar," and spoke appreciatively about Hindu India, in his mind synonymous with a multi-religious. ਉਹਨੇ ਕਿਹਾ ਜੋ ਕਿੱਥੇ ਗਿਆ ਸਾਰਾ, ਕਿਤੇ ਉਹ ਹਿੰਦੂ ਇੰਡੀਆ ਕਹਿੰਦਾ ਸੀ, ਕਿਤੇ ਅਬ ਕੀ ਬਾਰ ਟਰੰਪ ਸਰਕਾਰ ਮੋਦੀ ਦੇ ਬੇਸ ਤੇ ਉਹ ਨਾਰੇ ਲੱਗਦੇ ਸੀ ਉਹਨਾਂ ਦੇ। ਔਰ ਇਹ ਫਿਰ ਉਹਨੇ ਚਾਈਨਾ ਦੀ ਗੱਲ ਕੀਤੀ ਕਿ ਪ੍ਰੈਜ਼ੀਡੈਂਟ ਟਰੰਪਸ ਟਵਿਸਟਸ ਐਂਡ ਟਰਨਸ ਔਨ ਚਾਈਨਾ ਆਰ ਟਰੂਲੀ ਅਮੇਜ਼ਿੰਗ ਈਵਨ ਫॉर impetuous leader influenced by changes of mood. ਉਹਨੇ ਕਿਹਾ ਭਾਵੇਂ ਟਰੰਪ ਜਿਹੜਾ ਉਹ ਆਪਣੇ ਮੂਡ ਉਹਦੇ ਚੇਂਜ ਹੁੰਦੇ ਰਹਿੰਦੇ ਨੇ, ਪਰ ਚਾਈਨਾ ਬਾਰੇ ਜਿਹੜੀ ਉਹਨੇ ਸਾਰੀ ਪਾਲਿਸੀ ਲਈ ਉਹ ਤਾਂ ਸਮਝ ਤੋਂ ਬਾਹਰ ਹੈ ਕਿ ਵੀ ਲੰਮਾ ਚੌੜਾ ਹੈ ਕਿ ਵੀ ਉਹਨੇ ਕਿਹਾ ਜੀ ਉਹਦਾ ਸਾਰਾ ਕੈਂਪੇਨ ਚਾਈਨਾ ਬੇਟਿੰਗ ਸੀ, ਉਹਨੇ ਕੰਟਰੀ ਨੂੰ ਕਰੰਸੀ ਮੈਨੀਪੂਲੇਟਰ ਕਿਹਾ ਸੀ ਔਰ ਵਨ ਚਾਈਨਾ ਪਾਲਿਸੀ ਦੇ ਉੱਤੇ ਸਵਾਲੀਆ ਨਿਸ਼ਾਨ ਉਠਾਇਆ ਸੀ ਔਰ ਇਹ ਜਿਹੜਾ ਡਿਡਨਟ ਹੈਵ ਅ ਗੁੱਡ ਵਰਡ ਫॉर ਇਟ। ਹੁਣ ਉਹਨੇ ਵਨ ਚਾਈਨਾ ਪਾਲਿਸੀ ਵੀ ਮੰਨ ਲਈ ਹੈ ਪਹਿਲੀ ਕਨਵਰਸੇਸ਼ਨ 'ਚ ਹੀ। ਫਿਰ ਉਹਨੇ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੂੰ ਫਲੋਰੀਡਾ ਸੱਦਿਆ ਔਰ ਬੜੀ ਸੀਰੀਅਸ ਗੱਲਬਾਤ ਕੀਤੀ ਔਰ ਹੁਣ ਜਿਹੜਾ ਉਹ ਈਵਨ ਉਹ ਆਸ ਕਰਦਾ ਵੀ ਚਾਈਨਾ ਹੀ ਜਿਹੜਾ ਨਾਰਥ ਕੋਰੀਆ ਦੇ ਨਾਲ ਕ੍ਰਾਈਸਿਸ ਹੈ ਉਹਨੂੰ ਰਿਜ਼ੋਲਵ ਕਰੇਗਾ। ਔਰ ਇਸੇ ਤਰ੍ਹਾਂ ਵੇਅਰ ਡਜ਼ ਇਟ ਲੀਵ ਇੰਡੀਆ, ਭਾਰਤ ਕਿੱਥੇ ਗਿਆ ਵਿੱਚੋਂ? ਔਰ ਇਹ ਅਸੀਂ ਪਹਿਲਾਂ ਹੀ ਕਹਿ ਰਹੇ ਸੀ ਕਿ ਵੀ ਤੁਸੀਂ ਕੋਈ ਨਹੀਂ ਕਰ ਲਓ, ਜਸ਼ਨ ਹੋਣਾ ਤੁਹਾਡੇ ਨਾਲ ਕੀ ਹੈ ਅਲਟੀਮੇਟਲੀ। Thus far, President Trump has followed the traditional American policy of pacifying Islamabad with bigger or smaller crumbs of military and economic assistance. ਕਿ ਕਿੱਥੇ ਪਾਕਿਸਤਾਨ ਨੂੰ ਅਸੀਂ ਕੀ ਚਾਹੁੰਦੇ ਸੀ, ਇਹ ਤਾਂ ਟਰੰਪ ਜਿਹੜਾ ਉਹ ਤਾਂ ਇਸਲਾਮਾਬਾਦ ਨੂੰ ਦੇ ਰਿਹਾ, ਕੋਈ ਮਿਲਟਰੀ ਕੋਈ ਦੂਜੇ ਉਹਨਾਂ ਨੂੰ ਜਿਹੜਾ ਉਹ ਠੰਡੇ ਰੱਖਣ ਦੀ ਕੋਸ਼ਿਸ਼ ਕਰ ਰਿਹਾ। Surprisingly, Mr. Trump's representative in UN, Mrs. Nikki Haley, threw up the idea of US playing a role in untangling the Kashmir issue, but such statements are the staple diet of a new US. ਉਹਨੇ ਕਿਹਾ ਜੀ ਹੋਰ ਤਾਂ ਹੋਰ, ਨਿੱਕੀ ਹੇਲੀ ਵੀ ਕਹਿੰਦੀ ਹੈ ਜੀ ਅਸੀਂ ਕਸ਼ਮੀਰ ਦੀ ਸਮੱਸਿਆ ਹੱਲ ਕਰਨਾ ਚਾਹੁੰਦੇ ਔਰ ਫਿਰ ਉਹਨੇ ਕਿਹਾ ਜੀ ਇਹ ਬੜਾ ਜ਼ਰੂਰੀ ਹੈ ਕਿ ਵੀ ਭਾਰਤ ਦੇ ਸੰਬੰਧ ਚੰਗੇ ਹੋਣ ਅਮਰੀਕਾ ਦੇ ਨਾਲ। ਪਰ ਇਹ ਹੁਣ ਸਮਝ ਨਹੀਂ ਆ ਰਿਹਾ ਵੀ ਕੀ ਹੋ ਗਿਆ ਟਰੰਪ ਨੂੰ ਕਿ ਵੀ ਇਹ ਜਿਹੜਾ ਉਹ ਸਾਡਾ ਧਿਆਨ ਹੀ ਨਹੀਂ ਰੱਖਦਾ। ਔਰ ਉਹਨੇ ਕਿਹਾ ਕਿ ਹੀ ਆਫ ਕੋਰਸ ਡੂਇੰਗ ਐਵਰੀਥਿੰਗ ਟੂ ਇਨਸ਼ੋਰ ਹਿਸ ਚਾਂਸ ਵੀ ਇਹ ਮੋਦੀ 2019 ਚ ਜਿੱਤਣਾ ਵੀ ਚਾਹੁੰਦਾ ਹੈ ਔਰ ਪਰ ਉਹ ਜਿਹੜਾ RSS ਹੈ ਉਹ ਇੰਡੀਆ ਨੂੰ ਇੱਕ ਹਿੰਦੂ ਸਟੇਟ 'ਚ ਬਣਾਉਣਾ ਚਾਹੁੰਦਾ ਹੈ ਔਰ ਇਹ ਵੱਡੀਆਂ ਪ੍ਰੋਬਲਮਸ ਵੀ ਕ੍ਰੀਏਟ ਹੋ ਰਹੀਆਂ ਨੇ BJP ਲਈ। ਔਰ ਇਸ ਸਾਰੇ ਦੇ ਨਾਲ ਹੀ ਇਹ ਤਾਂ ਉਹਨੇ ਅਲਟੀਮੇਟਲੀ ਕਿਹਾ ਕਿ ਵੀ ਇਹ ਰੈੱਡ ਲਾਈਨ ਦੇ ਉੱਤੇ ਇੰਡੀਆ ਵਾਕ ਕਰ ਰਿਹਾ ਹੈ ਔਰ ਜਿਹੜੀ ਉਹਦਾ ਟਾਈਟਲ ਹੀ ਸੀ ਕਿ ਵੀ ਟਰੰਪ ਨੇ ਜਿਹੜਾ ਉਹਦਾ ਇੰਡੀਆ ਡਾਊਨਗ੍ਰੇਡਡ ਇਨ ਟਰੰਪ ਈਰਾ। ਲੇਕਿਨ ਇੱਕ ਸਟੋਰੀ ਜਿਹੜੀ ਹੋਰ ਇਹਦੇ ਨਾਲ ਅਹਿਮੀਅਤ ਵਾਲੀ ਕਿ ਭਾਰਤ ਦੇ ਵਿੱਚ ਕਿੰਨੀ ਤੇਜ਼ੀ ਨਾਲ ਅਨਇੰਪਲੋਇਮੈਂਟ ਵਧੀ ਹੈ ਔਰ ਕੱਲਾ IT ਸੈਕਟਰ 'ਚ ਹੀ ਨਹੀਂ, ਕੁੱਲ ਮਿਲਾ ਕੇ ਇਹ ਜਿਹੜਾ ਇਹ ਸਟੋਰੀ ਹੈ ਇਟ ਮੇ ਨਾਟ ਇਕੁਅਲ ਏ ਬ੍ਰਾਈਟਰ ਇੰਡੀਆ ਟੂਮੋਰੋ ਕਿ ਵੀ ਇਹ ਤਾਂ ਬੜਾ ਰੌਲਾ ਪਾ ਰਹੇ ਸੀ ਬ੍ਰਾਈਟਰ ਇੰਡੀਆ ਇਹ ਉਹ, ਪਰ ਹਾਲ ਇਹ ਹੋਇਆ ਕਿ ਵੀ 4 ਸਾਲ ਦੇ ਵਿੱਚ ਇਸ ਵੇਲੇ ਸਭ ਤੋਂ ਜ਼ਿਆਦਾ ਜਿਹੜਾ ਜੌਬ ਲਾਸ ਹੋ ਰਿਹਾ ਔਰ ਇੱਕੋ ਹੀ ਗੋ ਦੇ ਵਿੱਚ ਉਹਨਾਂ ਨੇ ਇਹ ਸਟ੍ਰੈਟਜੀ ਦੈਟ ਲੀਨਸ ਹੈਵੀਲੀ ਔਨ ਵੇਜ ਆਰਬਿਟਰੇਜ ਆਫਿਸ
little cushion against risk associated with increasing automation and adoption of new technologies such as cloud computing, it is unlikely that the trend will reverse, even though many of the affected companies continue to be in denial. The top 7 IT firms in the country plan to lay off 56,000 engineers this year. ਇਸ ਸਾਲ ਦੇ ਵਿੱਚ ਯਾਨੀ ਅਗਲੇ 6 ਮਹੀਨਿਆਂ 'ਚ ਜੀ 7 ਕੰਪਨੀਆਂ ਜਿਹੜੀਆਂ ਨੇ ਆਈਟੀ ਦੀਆਂ 56,000 ਇੰਜੀਨੀਅਰ ਜਿਹੜੇ ਨੇ ਉਹ ਉਹਨਾਂ ਦੀ ਛੁੱਟੀ ਹੋ ਜਾਣੀ ਹੈ ਔਰ ਉਹ ਇਹ ਆਪਣੇ ਡਿਫੈਂਸ ਕਹਿ ਰਹੇ ਨੇ ਜੀ ਪਰਫਾਰਮੈਂਸ ਨਹੀਂ ਹੈ, ਦੂਜਾ ਨਹੀਂ ਹੈ, ਤੀਜਾ ਨਹੀਂ ਹੈ। ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਆਲਰੇਡੀ the quality of our workforce and the talent coming out of our education institutions ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਆਲਰੇਡੀ ਆਈਟੀ ਜਿਹੜਾ ਹੈ ਉਹਨਾਂ ਨੇ 14,000 EMPLOYee ਅਪ੍ਰੈਲ ਔਰ ਸਤੰਬਰ ਦੇ ਵਿੱਚ ਲੇ ਆਊਟ ਕਰਨੇ ਨੇ ਔਰ ਇਸ ਵੇਲੇ ਮਿਲੀਅਨ ਸਟੂਡੈਂਟ ਅਬਾਊਟ 1 million students graduate from engineering colleges but less than a quarter of them are found to be employable according to industry surveys। ਹੁਣ 1 million 10 ਲੱਖ ਆਈਟੀ ਇੰਜੀਨੀਅਰ ਨਿਕਲ ਰਹੇ ਨੇ ਔਰ 2.5 ਲੱਖ ਨੂੰ ਵੀ ਮੁਸ਼ਕਲ ਦੇ ਨਾਲ ਨੌਕਰੀ ਮਿਲ ਰਹੀ ਹੈ। ਇਹਦਾ ਮਤਲਬ ਹੈ 3/4 ਜਿਹੜੇ ਨੇ ਉਹ ਅਨਐਮਪਲੋਇਡ ਜਾ ਰਹੇ ਨੇ ਔਰ ਇਸ ਸਾਰੇ ਨੂੰ ਦੇਖ ਕੇ ਹੀ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਇੱਕ ਹੋਰ ਸਟੋਰੀ ਹੈ ਇੰਡੀਆ ਲੂਜ਼ਿੰਗ ਜੌਬਸ ਔਰ ਮੋਦੀਜ਼ ਲਾਈਜ਼ ਬੀਇੰਗ ਐਕਸਪੋਜ਼ਡ ਕਿ ਵੀ ਇਹ ਬ੍ਰਾਈਟਰ ਇੰਡੀਆ ਤੇ ਸ਼ਾਈਨਿੰਗ ਤੇ 2025 ਤੱਕ ਅਸੀਂ ਚੀਨ ਨੂੰ ਪਿੱਛੇ ਛੱਡ ਦੇਵਾਂਗੇ, 2050 ਤੱਕ ਅਸੀਂ ਅਮਰੀਕਾ ਨੂੰ ਪਿੱਛੇ ਛੱਡ ਦੇਵਾਂਗੇ ਔਰ ਇਹ ਗਰਾਊਂਡ ਲੈਵਲ ਤੇ ਉੱਥੇ ਇਕਨੋਮੀ ਦਾ ਇਹ ਹਾਲ ਹੋ ਰਿਹਾ ਔਰ ਇੰਟਰਨੈਸ਼ਨਲ ਲੈਵਲ ਤੇ ਕਿਵੇਂ ਆਈਸੋਲੇਟ ਹੋਏ ਨੇ। ਸੋ ਗੁੱਡ ਫॉर ਅਸ ਔਰ ਇਹਨਾਂ ਦਾ ਜਿਹੜਾ ਝੂਠ ਹੈ ਹੁਣ ਮੀਡੀਆ ਦੇ ਵੀ ਇਹਨਾਂ ਦੀ ਮਜਬੂਰੀ ਬਣ ਗਈ। ਕਿੰਨੀ ਕੁ ਦੇਰ ਤੁਸੀਂ ਜਿਹੜਾ ਕਾਲੇ ਨੂੰ ਚਿੱਟਾ ਕਹੋਗੇ ਕਿ ਅਲਟੀਮੇਟਲੀ ਤੁਹਾਨੂੰ ਸੱਚ ਨੂੰ ਸੱਚ ਕਹਿਣਾ ਪੈਂਦਾ ਹੈ ਔਰ ਇਹ ਹਕੀਕਤ ਹੈ ਕਿ ਹੁਣ ਇਹਨਾਂ ਦਾ ਜਿਹੜਾ ਡਾਊਨਵਰਡ ਸਫਰ ਹੈ ਉਹ ਐਟਲੀਸਟ ਮੀਡੀਆ 'ਚ ਵੀ ਆਉਣਾ ਸ਼ੁਰੂ ਹੋਇਆ ਭਾਵੇਂ ਉਹ ਡਾਊਨਵਰਡ ਸਫਰ ਪਹਿਲੇ ਦਿਨ ਤੋਂ ਹੀ ਸੀ। ਜੀ ਬਿਲਕੁਲ ਡਾਕਟਰ ਸਾਹਿਬ, ਥਲਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।